ਸਭ ਤੋਂ ਪਹਿਲਾਂ ਜੋ ਆਪਣੀ ਸਟੇਟ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕੁਦਰਤ ਵੱਲੋਂ ਇੰਨੀ ਤਬਾਹੀ ਮਚਾਈ ਜਾ ਰਹੀ ਆ ਅੱਗਾਂ ਨੂੰ ਲੈ ਕੇ ਲਾਸ ਐਂਜਲਸ ਦੇ ਵਿੱਚ, ਉਹਦੇ ਬਾਰੇ ਤੁਹਾਡੇ ਨਾਲ ਅਪਡੇਟ ਕਰਦੇ ਜਾਈਏ। ਤੇ ਲਾਸ ਐਂਜਲਸ ਏਰੀਏ ਦੇ ਵਿੱਚ ਇਹ USA ਟੂਡੇ ਰਿਪੋਰਟ ਕਰ ਰਿਹਾ ਕੁਝ ਮਿੰਟ ਪਹਿਲਾਂ, ਬਹੁਤ ਹੀ ਤੇਜ਼ ਹਵਾਵਾਂ ਇੱਕ ਵਾਰੀ ਫੇਰ ਸ਼ੁਰੂ ਹੋ ਗਈਆਂ ਹੈਗੀਆਂ। ਸੋ ਕਹਿੰਦੇ ਵੀ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੈਂਟਾ ਮੋਨਿਕਾ ਵਾਲਾ ਜਿਹੜਾ ਏਰੀਆ ਆ, ਉੱਥੇ ਸੈਂਟਾ ਐਨਾ ਵਿੰਡਸ ਇੱਕ ਵਾਰੀ ਫੇਰ ਲਾਸ ਐਂਜਲਸ ਦੇ ਵਿੱਚ ਤੇਜ਼ੀ ਦੇ ਨਾਲ ਇਸ ਟਾਈਮ ਚੱਲ ਰਹੀਆਂ ਆ, ਜਿਹਦੀ ਰੇਂਜ 45 ਤੋਂ ਲੈ ਕੇ 75 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਦੱਸੀ ਗਈ ਹੈ ਨੈਸ਼ਨਲ ਵੈਦਰ ਸਰਵਿਸ ਵੱਲੋਂ। ਵੈਦਰ ਸਰਵਿਸ ਆਫਿਸ ਜੋ ਲਾਸ ਐਂਜਲਸ ਦੇ ਵਿੱਚ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਪਾਰਟੀਕੂਲਰਲੀ ਡੇਂਜਰਸ ਸਿਚੁਏਸ਼ਨ ਲਾਸ ਐਂਜਲਸ ਕਾਉਂਟੀ ਤੇ ਵੈਂਚਰਾ ਕਾਉਂਟੀ ਦੇ ਵਿੱਚ। ਕਹਿੰਦੇ ਵੀ ਆਉਣ ਵਾਲੇ 2-3 ਦਿਨ ਕਾਫੀ ਜੋ ਖਤਰਨਾਕ ਹੋਣਗੇ। ਫਾਇਰ ਫਾਈਟਰਸ ਜਿਨ੍ਹਾਂ ਦੇ ਵਿੱਚ ਕੈਨੇਡਾ ਤੋਂ, ਮੈਕਸੀਕੋ ਤੋਂ, ਹੋਰ ਆਲੇ ਦੁਆਲੇ ਕੈਲੀਫੋਰਨੀਆ ਦੇ ਜੋ ਸਟੇਟਸ ਹੈਗੀਆਂ, ਔਰੇਗਨ, ਵਾਸ਼ਿੰਗਟਨ, ਇਹਨਾਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਫਾਇਰ ਫਾਈਟਰਸ ਆਲਰੇਡੀ ਪੈਲੀਸੇਡਸ ਤੇ ਈਟਨ ਫਾਇਰ ਨੂੰ ਫਾਈਟ ਕਰ ਰਹੇ ਹੈਗੇ ਆ। ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਲਾਸ ਐਂਜਲਸ ਮੈਡੀਕਲ ਐਗਜ਼ਾਮੀਨਰ ਦੇ ਆਫਿਸ ਵੱਲੋਂ ਇਹ ਕਨਫਰਮ ਕੀਤਾ ਗਿਆ ਆ। 12,000 ਘਰ, ਬਿਜ਼ਨੈਸਸ ਤੇ ਹੋਰ ਸਟਰਕਚਰਸ ਜਿਨ੍ਹਾਂ ਦੇ ਵਿੱਚ ਚਰਚ ਵੀ ਆ, ਗੈਸ ਸਟੇਸ਼ਨਸ, ਸ਼ਾਪਿੰਗ ਸੈਂਟਰਸ, ਉਹ ਸਕੂਲ, ਇਹ ਸੜਕੇ, ਮਿਊਜ਼ੀਅਮ ਵੀ ਆ, ਤਬਾਹ ਹੋ ਚੁੱਕੇ ਹੈਗੇ ਆ। 92,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਉੱਥੋਂ ਚਲੇ ਗਏ ਹੈਗੇ ਆ। ਸੋ ਫਾਰ ਪੈਲੀਸੇਡਸ ਫਾਇਰ 17% ਕੰਟੇਨਡ ਆ, ਤੇ ਇਸ ਦੇ ਨਾਲ 23,713 ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਈਟਨ ਫਾਇਰ ਜੋ ਸੈਨ ਗੈਬਰੀਅਲ ਮਾਊਂਟੇਨਸ ਦੇ ਵਿੱਚ ਆ, ਉਹਦੇ ਨਾਲ 14,117 ਏਕੜ ਸੜ ਕੇ ਸੁਆਹ ਹੋ ਚੁੱਕੇ, ਸਿਰਫ 35% ਕੰਟੇਨਡ ਹੈਗੀ ਆ। ਹਰਸਟ ਫਾਇਰ ਜੋ ਆ ਸਿਲਮਰ ਏਰੀਆ ਜੋ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਉਹਦੇ ਨਾਲ 799 ਏਕੜ ਸੜ ਕੇ ਸਵਾਹ ਹੋ ਚੁੱਕੇ ਆ, ਤੇ ਉਹ 97% ਕੰਟੇਨਡ ਆ। ਉਹ ਕਾਫੀ ਜ਼ਿਆਦਾ ਕੰਟੇਨਡ ਇਸ ਟਾਈਮ ਦੱਸੀ ਜਾ ਰਹੀ ਹੈਗੀ ਆ। ਆਟੋ ਫਾਇਰ ਇਹ ਬਲੇਜ਼ ਕੱਲ ਸ਼ਾਮੀ ਸ਼ੁਰੂ ਹੋਈ ਸੀ ਵੈਂਚਰਾ ਕਾਉਂਟੀ ਦੇ ਵਿੱਚ। 56 ਏਕੜ ਆਲਰੇਡੀ ਸੜ ਕੇ ਸਵਾਹ ਹੋ ਚੁੱਕੇ ਤੇ 0% ਕੰਟੇਨਡ ਆ। ਜੀ, ਤੇਜ਼ ਹਵਾਵਾਂ ਦਾ ਦੌਰ ਅੱਜ ਜਿਹੜਾ ਉਹ ਚੱਲਣਾ ਆ, ਉਹਦੇ ਨਾਲ ਸਿਚੁਏਸ਼ਨ ਮਾੜੀ ਹੋ ਸਕਦੀ ਆ। ਜਿਹੜੀ ਮਿਹਨਤ ਕਰਕੇ ਫਾਇਰ ਫਾਈਟਰਸ ਨੇ ਇਸ ਅੱਗ ਨੂੰ ਬੁਝਾਇਆ ਹੈਗਾ ਆ, ਤੇਜ਼ ਹਵਾਵਾਂ ਜਿਹੜੀਆਂ ਆ ਉਹ ਸਾਰੇ ਕਾਸੇ ਦੇ ਉੱਤੇ ਹਿਸਾਬ ਨਾਲ ਕਹਿ ਲਓ ਵੀ ਪਾਣੀ ਫੇਰ ਸਕਦੀਆਂ। ਉੱਦਾਂ ਕਿਹਾ ਦਿੱਤਾ ਜਾਂਦਾ, ਪਰ ਪਾਣੀ ਫੇਰ ਜਾਵੇ ਤਾਂ ਇਸ ਟਾਈਮ ਸਭ ਤੋਂ ਵਧੀਆ। ਪਰ ਤੇਜ਼ ਹਵਾਵਾਂ ਦਾ ਤੇ ਅੱਗ ਦਾ ਸਭ ਨੂੰ ਹੀ ਪਤਾ ਹੈ ਵੀ ਇਹ ਸਮੇਲ ਵਧੀਆ ਨਹੀਂ ਹੁੰਦਾ, ਖਤਰਨਾਕ ਸਥਿਤੀ ਜਿਹੜੀ ਉਹ ਬਣ ਜਾਂਦੀ ਆ। ਇਕੱਲਾ ਇਹੀ ਨਹੀਂ, ਹਵਾ ਦੇ ਵਿੱਚ ਪ੍ਰਦੂਸ਼ਣ, ਉਸ ਦੇ ਵਿੱਚ ਜਿਹੜੀ ਸਮੋਕ, ਐਸ਼ ਜਿਹੜੀ ਆ, ਉਹ ਵੀ ਇਹਨਾਂ ਤੇਜ਼ ਹਵਾਵਾਂ ਦੇ ਨਾਲ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚੇਗੀ। ਅਨੀਸ਼ ਮਹਾਜਨ ਜਿਹੜੇ ਚੀਫ ਡਿਪਟੀ ਡਾਇਰੈਕਟਰ ਨੇ ਲਾਸ ਐਂਜਲਸ ਪਬਲਿਕ ਹੈਲਥ ਦੇ, ਉਹਨਾਂ ਨੇ ਲੋਕਾਂ ਨੂੰ ਹਦਾਇਤ ਦਿੱਤੀ ਆ ਵੀ ਰੈਸਪੀਟੋਰੀ ਮਾਸਕ ਜਿਹੜੇ ਉਹ ਪਹਿਨੋ, ਤਾਂ ਜੋ ਹਵਾ ਦੇ ਨਾਲ ਉੱਡ ਰਿਹਾ ਧੂੰਆਂ ਤੇ ਜਿਹੜੀ ਐਸ਼ ਆ, ਸਵਾਹ ਆ, ਉਹ ਤੁਸੀਂ ਅੰਦਰ ਤੁਹਾਡੇ ਸਰੀਰ ਦੇ ਅੰਦਰ ਨਾ ਜਾਵੇ। ਇਹ ਕਹਿੰਦੇ ਵੀ ਜਸਟ ਡਰਟ ਨਹੀਂ ਆ, ਇਹ ਫਾਈਨ ਡਸਟ ਆ, ਜਿਹੜੀ ਕਿ ਇਵੈਂਚੁਅਲੀ ਤੁਹਾਡੇ ਫੇਫੜਿਆਂ ਦੇ ਵਿੱਚ ਜਾ ਕੇ ਨੁਕਸਾਨ ਵੀ ਕਰ ਸਕਦੀ ਆ, ਤੁਹਾਡੇ ਰੈਸਪੀਟਰੀ ਸਿਸਟਮ ਦੇ ਉੱਤੇ ਅਸਰ ਜਿਹੜੀ ਉਹ ਪਾ ਸਕਦੀ ਆ। ਫਾਇਰ ਫਾਈਟਿੰਗ ਇੱਕ ਏਅਰਕ੍ਰਾਫਟ ਉਹ ਮੁੜ ਕਹਿੰਦੇ ਵੀ ਵਾਪਸੀ ਉਹ ਕਰੇਗਾ, ਜਿਹੜਾ ਕੋਲੀਜਨ ਦੇ ਨਾਲ ਡਰੋਨ ਦੇ ਨਾਲ ਨੁਕਸਾਨਿਆ ਗਿਆ ਸੀ। ਕਈ ਦਿਨਾਂ ਤੋਂ ਉਸ ਨੂੰ ਵਰਤਿਆ ਨਹੀਂ ਸੀ ਜਾ ਰਿਹਾ। ਉਸ ਦਾ ਨਾਂ ਕਿਊਬੈਕ 1 ਏਅਰਕ੍ਰਾਫਟ ਆ, ਤੇ ਉਹ ਮੁੜ ਦੁਬਾਰਾ ਕਹਿੰਦੇ ਆ ਵੀ ਇਸ ਦੀ ਵਰਤੋਂ ਕੀਤੀ ਜਾਊਗੀ। ਇਹ ਸੁਪਰ ਸਕੂਪਰ ਆ, ਸੋ ਇਹ ਜਿਹੜਾ ਪਾਣੀ ਭਰ ਕੇ ਸਕਿਮ ਕਰਕੇ ਸਰਫੇਸ ਨੂੰ ਜਾਂ ਲੇਕ ਤੋਂ, ਉੱਥੋਂ ਪਾਣੀ ਜਿਹੜਾ ਹੈ ਬਾਅਦ ਦੇ ਵਿੱਚ ਉੱਥੇ ਜਾ ਕੇ ਜਿਹੜਾ ਉਹ ਸਿੱਟਦਾ ਆ। ਸੋ ਅੱਜ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ ਸੈਨ ਗੈਬਰੀਅਲ ਮਾਊਂਟੇਨਸ ਜਿੱਥੇ ਅੱਗ ਲੱਗੀ ਆ, ਤਕਰੀਬਨ 50 ਮੀਲ ਫੀ ਘੰਟੇ ਦੀ ਰਫ਼ਤਾਰ, ਫਰੀਮੈਂਟ ਕੈਨੀਅਨ 'ਚ 46 ਮੀਲ ਪਰ ਆਵਰ, ਚੀਨੋ ਹਿਲ 'ਚ 37 ਮੀਲ, ਸੈਂਟਾ ਮੋਨਿਕਾ ਮਾਊਂਟੇਨਸ ਦੇ ਵਿੱਚ 36 ਮੀਲ ਤੇ ਚੀਜ਼ਬੋਰੋ ਕੈਨੀਅਨ 'ਚ 30 ਮਾਈਲ ਪਰ ਆਵਰ, 30 ਮੀਲ ਪਰ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀ ਆ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ। ਉਧਰ FBI ਦੇ ਦੁਆਰਾ ਡਰੋਨ ਕ੍ਰੈਸ਼ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਜਿਸ ਦੇ ਕਰਕੇ ਜਿਹੜਾ ਫਾਇਰ ਫਾਈਟਿੰਗ ਏਅਰਕ੍ਰਾਫਟ ਆ ਉਹ ਜਿਹੜਾ ਦੱਸਿਆ ਆ ਕਿਊਬੈਕ 1, ਉਸ ਨੂੰ ਲੈਂਡ ਕਰਨਾ ਪੈ ਗਿਆ ਸੀ, ਉਸ ਨੂੰ ਗਰਾਊਂਡ ਕਰਨਾ
ਪੈ ਗਿਆ ਸੀਗਾ। ਇਨਸੀਡੈਂਟ ਕਹਿੰਦੇ ਵੀ ਇਨਵੈਸਟੀਗੇਸ਼ਨ FAA ਤੇ FBI ਦੁਆਰਾ ਕੀਤੀ ਗਈ ਆ। ਟਿਪ ਲਾਈਨ ਜਿਹੜੀ ਆ ਉਹਨਾਂ ਨੇ ਓਪਨ ਕੀਤੀ ਆ ਵੀ ਜੇ ਕਿਸੇ ਨੂੰ ਪਤਾ ਵੀ ਕਿਹੜਾ ਡਰੋਨ ਆਪਰੇਟਰ ਸੀ ਜਿਸ ਨੇ ਇਸ ਜਹਾਜ਼ ਦੇ ਵਿੱਚ ਆਪਣਾ ਡਰੋਨ ਮਾਰਿਆ ਸੀਗਾ। ਸੋ ਫਾਰ ਕਹਿੰਦੇ ਵੀ 9 ਹੋਰ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਆ। ਇਹ ਜਿਹੜੇ ਚੋਰ ਲੁਟੇਰੇ ਆ ਬੇਗੈਰਤ ਲੋਕ ਨੇ, ਉਹਨਾਂ ਨੇ ਆਮ ਲੋਕਾਂ ਦੀ ਜਿਹੜੀ ਇਸ ਟਾਈਮ ਸਥਿਤੀ ਦਾ, ਇਸ ਮਾੜੀ ਸਥਿਤੀ ਦਾ ਨਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਆ। ਅਧਿਕਾਰੀਆਂ ਨੇ ਕਿਹਾ ਆ, ਕਹਿੰਦੇ ਵੀ ਇੱਕ ਨੇ ਤਾਂ ਐਮੀ ਅਵਾਰਡ ਹੀ ਕਿਸੇ ਸੀਗਾ ਉਹ ਚੋਰੀ ਕਰ ਲਿਆ। ਘੱਟੋ ਘੱਟ $2 ਲੱਖ ਦਾ ਜਿਹੜਾ ਸਮਾਨ ਆ ਉਹ ਉਹਨਾਂ ਦੇ ਕੋਲੋਂ ਫੜਿਆ ਗਿਆ ਆ, ਜਿਹੜੇ ਘਰ ਅਬੈਂਡਨ ਕੀਤੇ ਗਏ ਸੀ ਇਵੈਕੂਏਸ਼ਨ ਦੇ ਕਰਕੇ। ਸੋ 9 ਜਾਣਿਆਂ ਦੇ ਉੱਤੇ ਜਿਹੜੇ ਚਾਰजेस ਆ ਬਰਗਲਰੀਜ਼ ਤੇ ਲੂਟਿੰਗ ਦੇ ਈਟਨ ਤੇ ਪੈਲੀਸੇਡ ਫਾਇਰ ਏਰੀਆਜ਼ ਦੇ ਵਿੱਚ ਉਹ ਲਾਏ ਗਏ ਆ। ਉਹ ਜੇ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ 60 ਤੋਂ 70 ਜਾਣੇ ਇਹਨਾਂ ਨੇ ਗ੍ਰਿਫਤਾਰ ਕੀਤੇ ਆ, ਜਿਹੜੇ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਲੋਕ ਇਸ ਟਾਈਮ ਕਰਲਾ ਰਹੇ ਨੇ ਵੀ ਸਾਨੂੰ ਆਪਣੇ ਘਰ ਦੇਖ ਲੈਣ ਦਿਓ, ਚਾਹੇ ਉਹ ਸੜ ਕੇ ਕਹਿੰਦੇ ਸਵਾਹ ਕਿਉਂ ਨਾ ਹੋ ਗਏ, ਬਰਨ ਟੂ ਦਾ ਗਰਾਊਂਡ ਕਿਉਂ ਨਾ ਹੋ ਗਏ। ਹੁਣ ਅੱਖਾਂ ਚੋਂ ਕਹਿੰਦੇ ਵੀ ਉਹਨਾਂ ਦੇ ਨਮੀ ਆ ਤੇ ਅੱਖਾਂ ਚੋਂ ਹੰਝੂ ਜਿਹੜੇ ਉਹ ਵਗ ਰਹੇ ਆ ਇਸ ਸਥਿਤੀ ਨੂੰ ਜਿਹੜਾ ਉਹ ਦੇਖਦੇ ਹੋਏ। 4-4 5-5 ਜਨਰੇਸ਼ਨਾਂ ਤੋਂ ਲੋਕ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸੀਗੇ, ਉਹ ਹੁਣ ਬੇਘਰੇ ਜਿਹੜੇ ਇਸ ਟਾਈਮ ਬਣ ਚੁੱਕੇ ਨੇ। ਸਥਿਤੀ ਜਿਹੜੀ ਆ ਆਮ ਲੋਕਾਂ ਦੀ ਖਾਸੀ ਜਿਹੜੀ ਉਹ ਮਾੜੀ ਬਣੀ ਪਈ ਆ। ਆਉਂਦੇ ਦਿਨਾਂ ਦੇ ਵਿੱਚ ਕਿੱਦਾਂ ਦੀ ਰਾਹਤ ਮਿਲ ਸਕੇਗੀ ਉਸ ਦੇ ਉੱਤੇ ਵੱਡੇ ਸਵਾਲ ਨੇ। ਲੋਕ ਆਲੇ ਦੁਆਲੇ ਹੋਟਲ ਮੋਟਲਾਂ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ ਆ। ਕਈ ਲੋਕਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਆਪਣੇ ਘਰ ਵੀ ਖੋਲੇ ਆ, ਲੋਕਾਂ ਨੂੰ ਜਿਹੜਾ ਉਹ ਰੱਖ ਵੀ ਰਹੇ ਆ, ਪਰ ਇਵੈਂਚੁਅਲੀ ਕਿਤੇ ਨਾ ਕਿਤੇ ਸੈਟਲਮੈਂਟ ਜਿਹੜੀ ਆ ਉਹ ਕਰਨੀ ਪੈਣੀ ਆ। ਅਜੇ ਉਹ ਦੁਬਾਰਾ ਰੀਬਿਲਡ ਹੋਊਗਾ, ਕਈਆਂ ਨੇ ਮੂਵ ਹੋ ਜਾਣਾ ਆ। ਸੋ ਬਹੁਤ ਕੁਛ ਜਿਹੜਾ ਇਸ ਟਾਈਮ ਹਵਾ ਦੇ ਵਿੱਚ ਹੀ ਚੱਲ ਰਿਹਾ ਆ ਜੀ। ਸੋ ਇਸ ਸਾਰੇ ਕਾਸੇ ਦੇ ਵਿੱਚ ਜੋ ਲਾਸ ਐਂਜਲਸ ਦੀ ਮੇਅਰ ਆ ਕੈਰਨ ਵਾਸ, ਉਹਦੇ ਅਗੇਂਸਟ ਹੁਣ ਲੋਕਾਂ ਦੇ ਵਿੱਚ ਗੁੱਸਾ ਆ। ਉਹਨੂੰ ਰੀਕਾਲ ਕਰਨ ਦੀ ਵੀ ਗੱਲਬਾਤ ਹੋ ਰਹੀ ਆ ਕਿ ਕਿਉਂ ਉਸਨੇ ਜੋ ਫਾਇਰ ਜੋ ਡਿਪਾਰਟਮੈਂਟ ਸੀ ਲਾਸ ਐਂਜਲਸ ਦੀ, ਉਹਨਾਂ ਦੀ ਰਿਕੁਐਸਟ ਪਈ ਸਾਡਾ ਬਜਟ ਨਾ ਘੱਟ ਕੀਤਾ ਜਾਵੇ, ਕਿਉਂ ਜਿਹੜਾ ਉਹ ਬਜਟ ਘੱਟ ਕੀਤਾ ਗਿਆ ਸੀ। ਇਸ ਤੋਂ ਬਿਨਾਂ ਪਾਣੀ ਰਿਜ਼ਰਵਸ ਨੂੰ ਲੈ ਕੇ, ਵਾਟਰ ਰਿਜ਼ਰਵ, ਹਾਲਾਂਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਟਰੰਪ ਉਹਨਾਂ ਦਾ ਕਾਫੀ ਵਿਰੋਧ ਕਰ ਰਹੇ ਆ। ਜੋ ਟਰੰਪ ਉਹਨਾਂ ਨੇ ਰੋਗਨ ਦੇ ਨਾਲ ਇੰਟਰਵਿਊ ਕੀਤੀ ਸੀ, ਉਹਦੇ ਚ ਕੱਲੀ ਉਹ ਗੱਲ ਦੱਸੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਚ ਪਾਣੀ ਚ ਮੱਛੀਆਂ ਬਚਾਉਣ ਨੂੰ ਪਾਣੀ ਜਿਹੜਾ ਸੇਵ ਨਹੀਂ ਕੀਤਾ ਜਾ ਰਿਹਾ, ਜੋ ਜੰਗਲ ਆ ਉਹਨਾਂ ਦੀ ਸਫਾਈ ਨਹੀਂ ਕੀਤੀ ਜਾ ਰਹੀ ਹੈਗੀ। ਸੋ ਇਹ ਬਹੁਤ ਕੁਛ ਉਹਨਾਂ ਨੇ ਉਹ ਦੱਸਿਆ ਸੀ। ਉਹੀ ਕੁਝ ਜਿਹੜਾ ਵਾਪਰਿਆ ਹੈਗਾ। ਲੋਕਾਂ ਦਾ ਲਾਸ ਐਂਜਲਸ ਦੇ ਖਾਸ ਕਰਕੇ ਪੈਸਾਡੀਨਾ ਦੇ ਜਿਹੜੇ ਲੋਕ ਆ ਇੰਨੇ ਸਾਲਾਂ ਤੋਂ ਰਹਿ ਰਹੇ ਸੀ, ਜਿਨ੍ਹਾਂ ਦੇ ਘਰ ਅੱਗ ਦੇ ਵਿੱਚ ਸੜ ਗਏ ਆ, ਉਹ ਕਹਿੰਦੇ ਵੀ ਮੇਅਰ ਗਾਨਾ ਦੇ ਵਿੱਚ ਕੀ ਕਰਨ ਗਈ ਸੀ, ਜਦ ਕਿ ਜਦੋਂ ਇਸ ਨੇ ਸਹੁੰ ਚੁੱਕੀ ਸੀ ਉਸ ਟਾਈਮ ਇਹਨੂੰ ਸਪੈਸ਼ਲੀ ਪੁੱਛਿਆ ਗਿਆ ਸੀ ਵੀ ਤੂੰ ਕਦੇ ਛੱਡ ਕੇ ਤਾਂ ਨਾ ਜਾਊਂਗੀ, ਬਾਹਰ ਘੁੰਮਣ ਫਿਰਨ ਤਾਂ ਨਾ ਜਾਊਂਗੀ। ਪਰ ਇਹ ਸਾਰਾ ਕੁਝ ਵਾਪਰਿਆ ਹੈਗਾ। ਸੋ ਸਿਚੁਏਸ਼ਨ ਉੱਥੇ ਕਾਫੀ ਬੈਡ ਆ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਸਪੋਰਟ ਕਰ ਰਹੇ ਆ। ਸਾਰੀਆਂ ਕਮਿਊਨਿਟੀਆਂ ਹੁਣ ਤਾਂ ਆਪਣੇ ਗੁਆਂਢੀ ਮੁਲਕ ਵੀ ਜਿਹੜੇ ਸਪੋਰਟ ਕਰ ਰਹੇ ਹੈਗੇ ਆ। ਪਰ ਸਿਚੁਏਸ਼ਨ ਲਾਸ ਐਂਜਲਸ ਦੇ ਵਿੱਚ ਅੱਗਾਂ ਨੂੰ ਲੈ ਕੇ ਪਤਾ ਵੀ ਸੀ ਵੀ ਇਹ ਸਾਰਾ ਕੁਝ ਹੋਣਾ ਆ, ਹੋ ਸਕਦਾ ਹੈਗਾ, ਪਰ ਉਸ ਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਨਹੀਂ ਕੀਤੀ ਗਈ। ਬਹੁਤ ਸਾਰੇ ਲੋਕ ਲਿਬਰਲ ਪਾਲਿਸੀਜ਼ ਦੇ ਉੱਤੇ ਵੀ ਬਲੇਮ ਕਰ ਰਹੇ ਆ। ਉਹਨਾਂ ਲੋਕਾਂ ਦੇ ਉੱਤੇ ਕਈ ਵੀਡੀਓਜ਼ ਆ ਰਹੀਆਂ ਜਦੋਂ ਲੋਕਾਂ ਦੇ ਘਰ ਸੜ ਰਹੇ ਆ, ਕਈ ਉੱਥੇ ਨੱਚ ਰਹੇ ਹੈਗੇ ਆ ਆਪਣੇ ਰੂਮਾਂ ਦੇ ਵਿੱਚ। ਸੋ ਇਦਾਂ ਦੇ ਲੋਕ ਵੀ ਹੈਗੇ ਆ ਵੀ ਜਦੋਂ ਕਿਸੇ ਦਾ ਨੁਕਸਾਨ ਹੋ ਰਿਹਾ ਤੇ ਉਹ ਖੁਸ਼ ਹੋ ਰਹੇ ਹੈਗੇ ਆ। ਚੋਰਾਂ ਬਾਰੇ ਤੁਸੀਂ ਸੁਣਿਆ ਹੀ ਆ, ਰਾਜਕਨਵੀਰ ਸਿੰਘ ਉਹਨੇ ਦੱਸਿਆ ਕਿੰਨੇ ਐਮੀ ਅਵਾਰਡਸ ਤੋਂ $2-2 ਲੱਖ ਦਾ ਜਿਹੜਾ ਸਮਾਨ ਆ ਲੋਕਾਂ ਦੇ ਘਰਾਂ 'ਚ ਉਹਨਾਂ ਨੇ ਚੋਰੀ ਕਰ ਲਿਆ। ਸੋ ਇਦਾਂ ਦੇ ਲੋਕ ਵੀ ਹੈਗੇ ਆ। ਹਾਲਾਂਕਿ ਇੱਕ ਮੇਨ ਅੱਗ ਜਿਹੜੀ ਉਹਦੀ ਖਬਰ ਬਾਹਰ ਆਈ ਆ ਵੀ ਉਹ ਸਦਰਨ ਕੈਲੀਫੋਰਨੀਆ ਦੀ ਜਿਹੜੀ ਐਡੀਸਨ ਕੰਪਨੀ ਹੈਗੀ ਆ, ਉਹਨਾਂ ਵੱਲੋਂ ਲੱਗੀ ਹੈਗੀ ਆ। ਤਾਰਾਂ ਜੋ ਯੂਜ਼ ਕਰਦੇ ਹੈਗੇ ਆ। ਲਾ ਸੂਟ ਵੀ ਇੱਕ ਫਾਈਲ ਕਰ ਦਿੱਤਾ ਗਿਆ ਹੈਗਾ ਆ ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਦੇ ਅਗੇਂਸਟ, ਜੋ ਈਟਨ ਫਾਇਰ ਲੱਗੀ ਆ, ਜਿਹਦੇ ਨਾਲ 2000 ਸਟਰਕਚਰ ਸੜ ਕੇ ਸਵਾਹ ਹੋਈਆਂ ਹੈਗੀਆਂ ਤੇ 14,000 ਏਕੜ ਸੜ ਕੇ ਸਵਾਹ ਹੋਇਆ। ਇਹ ਲਾਸ ਐਂਜਲਸ ਸੁਪੀਰੀਅਰ ਕੋਰਟ ਦੇ ਵਿੱਚ ਆਲਰੇਡੀ ਲਾ ਸੂਟ ਫਾਈਲ ਕਰ ਦਿੱਤਾ ਗਿਆ ਹੈਗਾ।
ਜੀ, ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਓਵਰਆਲ ਜੇ ਆਪਾਂ ਦੇਖਿਆ ਜਾਵੇ ਨਾ ਵੀ ਕੀ ਕੁਛ ਜਿਹੜਾ ਇਹ ਹੋ ਰਿਹਾ ਆ, ਸੋ ਡੇਂਜਰਸ ਜਿਹੜੀ ਇਹ ਸਿਚੁਏਸ਼ਨ ਆ, ਇਹ ਕਦੋਂ ਤੱਕ ਜਿਹੜੀ ਉਹ ਕਾਬੂ ਆਊਗੀ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਸੋ ਇਹਦੇ ਵਿੱਚ ਅੱਗੇ ਜੇ ਆਪਾਂ ਵੇਖਿਆ ਜਾਵੇ ਤਾਂ LA ਟਾਈਮਜ਼ ਵਾਲੇ ਵੀ ਕਾਫੀ ਜਿਹੜੀ ਇਸ ਦੀ ਵੱਡੀ ਜਿਹੜੀ ਰਿਪੋਰਟਸ ਆ ਉਸ ਨੂੰ ਜਿਹੜਾ ਉਹ ਪੇਸ਼ ਕਰ ਰਿਹਾ ਵੀ ਕੀ ਕੁਛ ਜਿਹੜਾ ਇਹਦੇ ਵਿੱਚ ਹੋਇਆ ਆ। ਵਿੰਡ ਸਿਨਾਰੀਓ ਨੂੰ ਲੈ ਕੇ ਹੀ ਜਿਹੜਾ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਿਚੁਏਸ਼ਨ ਬਣੀ ਆ। LA ਟਾਈਮ ਰਿਪੋਰਟ ਕਰ ਰਿਹਾ, ਨੈਸ਼ਨਲ ਵੈਦਰ ਸਰਵਿਸ ਕਹਿੰਦੇ ਵੀ ਉਹਨਾਂ ਨੇ ਇੱਕ ਖਤਰਨਾਕ ਵਾਰਨਿੰਗ ਇਸ਼ੂ ਕੀਤੀ ਆ। 72 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਵੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਆਉਣਗੀਆਂ। ਤੁਸੀਂ ਤਸਵੀਰਾਂ ਜਿਹੜੀਆਂ ਦੇਖ ਕੇ ਇੱਕਦਮ ਦੰਗ ਰਹਿ ਜਾਓਗੇ ਵੀ ਬਣ ਕੀ ਗਿਆ ਆ। ਵੀ ਜਿੱਥੇ ਘਰ ਸੀਗੇ ਉੱਥੇ ਸਿਰਫ ਤੇ ਸਿਰਫ ਹੁਣ ਮਲਬਾ ਤੇ ਰਾਖ ਜਿਹੜੀ ਆ ਉਹ ਰਹਿ ਗਈ ਆ। ਐਲਟਾਡੀਨਾ ਦੇ ਕੁਝ ਲੋਕਾਂ ਦੀ ਇੰਟਰਵਿਊ ਮੈਂ ਹਰਜੋਤ ਸਿੰਘ ਜੀ ਸੁਣ ਰਿਹਾ ਸੀ, ਦੇਖ ਰਿਹਾ ਸੀਗਾ। ਤਾਂ ਉਹਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਸੀ, ਕਹਿੰਦੇ ਵੀ ਕਈ ਕਾਲੇ ਮੂਲ ਦੇ ਲੋਕ ਉੱਥੇ ਆ ਕੇ ਵਸੇ ਸੀ। ਕਹਿੰਦੇ 1900s ਦੇ ਆ ਕੇ ਜਿਹੜੇ ਉੱਥੇ ਵਸੇ ਸੀ। ਹੁਣ 100 ਸਾਲ ਤੋਂ ਵੱਧ ਹੋ ਗਿਆ ਸੀ ਉਹਨਾਂ ਨੂੰ ਰਹਿੰਦਿਆਂ ਹੋਇਆਂ ਨੂੰ। ਤਾਂ ਪਰ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਹੁਣ ਕਹਿੰਦੇ ਵੀ ਅੱਗਾਂ ਤੋਂ ਬਾਅਦ ਦੇ ਵਿੱਚ ਅਸੀਂ ਕਰਾਂਗੇ ਕੀ? ਸਾਨੂੰ ਸਮਝ ਨਹੀਂ ਆ ਰਹੀ ਵੀ ਉੱਥੇ ਬਣੂਗਾ ਕੀ। ਇਕੱਲਾ ਇਹ ਉਹਨਾਂ ਲੋਕਾਂ ਦੇ ਨਹੀਂ, ਜਿਹਨਾਂ ਦੇ ਵੀ ਲੋਕਾਂ ਦੇ ਘਰ ਜਿਹੜੇ ਇਸ ਤਰੀਕੇ ਦੇ ਨਾਲ ਤਬਾਹ ਹੋਏ ਆ, ਤੇ ਕਈਆਂ ਨੇ ਤਾਂ ਫੈਸਲਾ ਲਿਆ ਵੀ ਹੁਣ ਅਸੀਂ ਇੱਥੋਂ ਮੂਵ ਹੋਣ ਜਾ ਰਹੇ ਆ। ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਘਰ ਨੇ, ਪਰਿਵਾਰ ਨੇ, ਜਿਨ੍ਹਾਂ ਨੂੰ ਇਹ ਔਖੇ ਵੇਲੇ ਜਿਹੜਾ ਇਹ ਹੱਕ ਝੱਪਣਾ ਪੈਣਾ ਆ। ਉਧਰ ਐਂਜਲਸ ਨੈਸ਼ਨਲ ਫੋਰੈਸਟ ਨੂੰ ਅੱਜ ਕ੍ਰਿਟੀਕਲ ਫਾਇਰ ਡੇਂਜਰ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਆ। ਸੋਮਵਾਰ ਨੂੰ ਵੀ ਕਹਿੰਦੇ ਵੀ ਲੋਕਾਂ ਨੂੰ ਗਲਤ ਐਮਰਜੈਂਸੀ ਅਲਰਟ ਆਉਂਦੇ ਰਹੇ ਹੈਗੇ ਆ। ਜਿੱਦਣ ਦੀ ਇਹ ਅੱਗ ਲੱਗੀ ਆ 7 ਤਰੀਕ ਤੋਂ, ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਵੀ ਬਹੁਤ ਜ਼ਿਆਦਾ ਗਲਤ ਐਮਰਜੈਂਸੀ ਅਲਰਟ ਲੋਕਾਂ ਨੂੰ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਮਿਲੀਅਨਸ ਆਫ LA ਕਾਉਂਟੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਗਲਤ ਬਾਰ-ਬਾਰ ਅਲਰਟਸ ਜਿਹੜੇ ਉਹ ਆਈ ਜਾ ਰਹੇ ਆ। ਸੋ ਇਹ ਵੀ ਇੱਕ ਵੱਖਰੀ ਜਾਂਚ ਦਾ ਜਿਹੜਾ ਉਹ ਵਿਸ਼ਾ ਬਣਿਆ ਹੈਗਾ ਆ। ਰੂਰਲ ਏਰੀਆਜ਼ ਕਹਿੰਦੇ ਵੀ ਉਹਨਾਂ ਨੂੰ ਸਟੇਟ ਪ੍ਰੀਵੈਂਸ਼ਨ ਫੰਡਸ ਦੇ ਵਿੱਚੋਂ ਮਿਲੀਅਨਸ ਆਫ ਡਾਲਰ ਮਿਲੇ ਸੀਗੇ, ਰਾਦਰ ਦੈਨ ਜਿਹੜੇ LA ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅੱਗ ਲੱਗੀ ਹੈਗੀ ਆ। 2021 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਸਟੇਟ ਦੇ ਅਧਿਕਾਰੀਆਂ ਨੇ ਲਗਾਤਾਰ ਡਿਕਲਾਈਨ ਕੀਤਾ ਫੰਡ ਕਰਨ ਦੇ ਲਈ ਵਾਈਲਡ ਫਾਇਰ ਪ੍ਰੀਵੈਂਸ਼ਨ ਐਫਰਟਸ, ਜਿਹੜੇ ਪੈਲੀਸੇਡ ਫਾਇਰ ਦੇ ਵਿੱਚ ਇਸ ਟਾਈਮ ਝੁਲਸ ਗਏ ਨੇ। ਕੈਲ ਫਾਇਰ ਦੇ ਆਪਣੇ ਰੈਕਡ ਇਹ ਚੀਜ਼ਾਂ ਬੋਲ ਰਹੇ ਨੇ। ਸੋ ਰੈਕਡਸ ਕਹਿੰਦੇ ਵੀ ਰਿਵਿਊ ਕੀਤੇ ਗਏ LA ਟਾਈਮਜ਼ ਦੇ ਦੁਆਰਾ, ਤੇ ਉਹਨਾਂ ਨੇ ਕਿਹਾ ਵੀ ਕੈਲ ਫਾਇਰ ਨੇ ਇਲੈਕਟ ਹੀ ਨਹੀਂ ਕੀਤਾ। ਵੀ ਕਹਿੰਦੇ ਵੀ $3.8 ਮਿਲੀਅਨ ਤੋਂ ਵੱਧ ਉਹਨਾਂ ਨੂੰ ਦੇਣ ਤੋਂ ਨਾ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ। ਸੈਂਟਾ ਮੋਨਿਕਾ ਦੇ ਵਿੱਚ ਜਿਹੜੀਆਂ ਮਾਊਂਟੇਨਸ ਦੇ ਵਿੱਚ ਪੈਸੀਫਿਕ ਪੈਲੀਸੇਡਸ ਤੇ ਮੈਲੀਬੂ ਆ, ਉਹਨਾਂ ਨੂੰ ਪਿਛਲੇ 4 ਸਾਲਾਂ 'ਚ ਇੰਨਾ ਹੀ ਜਿਹੜਾ ਉਹ ਮਿਲਿਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਤਾਜ਼ਾ ਸਥਿਤੀ ਉੱਥੋਂ ਦੀ ਚੱਲ ਰਹੀ ਆ। ਬਾਕੀ ਜਦੋਂ ਹੁਣ ਪ੍ਰਸ਼ਾਸਨ ਜਿਹੜਾ ਬਦਲਣਾ ਆ ਹਰਜੋਤ ਸਿੰਘ ਜੀ, ਉਹਦੇ ਨਾਲ ਵੀ ਜਿਹੜੀ ਸਥਿਤੀ ਆ ਉਹ ਡਿਫਰੈਂਟ ਜਿਹੜੀ ਉਹ ਬਣਨ ਜਾਊਗੀ। ਰੀਜ਼ਨ ਉਹਦੇ ਵਿੱਚ ਇਹੀ ਆ, ਉਹਨਾਂ ਨੇ ਕੱਲ ਵੀ ਜਿਹੜਾ ਦੱਸਿਆ ਸੀ ਤੇ ਅੱਜ ਵੀ ਜਿਹੜਾ ਉਹ ਬਾਰ-ਬਾਰ ਇਹੀ ਚੀਜ਼ ਦੱਸ ਰਹੇ ਆ ਵੀ ਉਹਦੇ ਨਾਲ ਅਸੀਂ ਇਹੀ ਕਰਨਾ ਆ ਵੀ ਕੋਈ ਨਾ ਕੋਈ ਤੰਦਾਂ ਜਿਹੜੀਆਂ ਆ ਉਹ ਜੋੜ ਕੇ ਰੱਖਾਂਗੇ। ਨਿਊਸਮ ਹੋਣਾ ਦਾ ਤੇ ਟਰੰਪ ਹੋਣਾ ਦਾ ਪੇਚਾ ਤਾਂ ਪੈਂਦਾ ਹੀ ਰਹਿੰਦਾ ਆ। ਸੋ ਇਹ ਸਥਿਤੀ ਦੇ ਕਰਕੇ ਆਮ ਲੋਕ ਜਿਹੜੇ ਇਸ ਟਾਈਮ ਇਸ ਤੋਂ ਜਿਹੜੇ ਪ੍ਰਭਾਵਿਤ ਨੇ, ਪੀੜਤ ਨੇ, ਉਹਨਾਂ ਦੇ ਉੱਤੇ ਕੀ ਅਸਰ ਪਊਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਉਧਰ ਕੈਲੀਫੋਰਨੀਆ ਦੇ ਗਵਰਨਰ ਨੇ, ਗੈਵਨ ਨਿਊਸਮ ਨੇ, ਜੋ ਇਲੋਨ ਮਸਕ ਆ, ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਨਕਰੇਜ ਕਰ ਰਹੇ ਆ ਲੁੱਟਾਂ ਮਾਰਾਂ ਦੇ ਲਈ, ਕਿਉਂਕਿ ਮਿਸਲੀਡਿੰਗ ਤੁਸੀਂ ਜੋ ਸਟੇਟਮੈਂਟਸ ਆ ਉਹ ਜਾਰੀ ਕਰ ਰਹੇ ਆ ਐਕਸ ਦੇ ਉੱਤੇ ਵੀ ਕੈਲੀਫੋਰਨੀਆ ਦੇ ਗਵਰਨਰ ਜੋ ਲੋਕ ਲੁੱਟ ਰਹੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਚਾਰਜ ਨਹੀਂ ਕਰ ਰਹੇ ਹੈਗੇ। ਤੇ ਐਕਸ ਦੇ ਉੱਤੇ ਗੈਵਨ ਨਿਊਸਮ ਨੇ ਇਹ ਕਿਹਾ ਆ ਵੀ ਸਟਾਪ ਟੈਲਿੰਗ ਪੀਪਲ ਵੀ ਇਹ ਡੀਕ੍ਰਿਮੀਨਲਾਈਜ਼ ਹੈਗੇ ਆ। ਸੋ ਇਹ ਇਲੀਗਲ ਆ ਕਿ ਕਿਸੇ ਤਰ੍ਹਾਂ ਦੀ ਵੀ ਜੋ ਅੱਗ ਲਾਣੀ ਹੈਗੀ ਆ ਜਾਂ ਚੋਰੀ ਕਰਨੀ ਹੈਗੀ ਆ। 12,000 ਸਟਰਕਚਰਸ ਡੈਮੇਜ ਹੋਣ ਤੋਂ ਬਾਅਦ 1.5 ਲੱਖ ਦੇ ਕਰੀਬ ਲੋਕ ਇਵੈਕੂਏਟ ਹੋਣ ਤੋਂ ਬਾਅਦ ਇਹ ਪੋਲੀਟੀਸ਼ੀਅਨ ਆ ਜੋ ਆਪਸ ਦੇ ਵਿੱਚ ਲੜ ਰਹੇ ਹੈਗੇ ਆ। ਸੋ ਸਿਚੁਏਸ਼ਨ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਵੀ ਆਮ ਲੋਕਾਂ ਦੀ ਕੀ ਹੋਊਗੀ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ, ਡਿਫੈਂਸ ਸੈਕਟਰੀ ਜਿਹੜੀ ਇਸ ਟਾਈਮ ਉਹ ਕਹਿ ਲਓ ਵੀ ਆਮੋ ਸਾਹਮਣੇ ਨੇ,
ਉਹਨਾਂ ਤੋਂ ਸੈਨੇਟਰ ਜਿਹੜੇ ਸਵਾਲ ਜਵਾਬ ਕਰ ਰਹੇ ਆ, ਕਮੇਟੀ ਦੇ ਸਾਹਮਣੇ ਆ, ਜੇ ਉਹ ਡਿਫੈਂਸ ਸੈਕਟਰੀ ਦੇ ਅਹੁਦੇ ਦੇ ਉੱਤੇ ਜਾਣਾ ਚਾਹੁੰਦੇ ਆ। ਹੈਗਸੈਥ ਹੁਣੀ ਸਪੈਸ਼ਲ ਕੌਂਸਲ ਦੀ ਬਹੁਤ ਖਾਸ ਜਿਹੜੀ ਗੱਲਬਾਤ ਟਰੰਪ ਹੁਣਾਂ ਦੀ ਜਿਹੜੀ 6 ਜਨਵਰੀ ਵਾਲੀ ਰਿਪੋਰਟ ਨੂੰ ਲੈ ਕੇ ਉਹਨਾਂ ਨੇ ਜਿਹੜੀ ਆਖੀ ਆ, ਉਸ ਬਾਰੇ ਕਰਦੇ ਆਪਾਂ ਚਰਚਾ। ਮਿਲਦੇ ਆ ਇੱਕ